ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਗੱਲ ਕਰਦੇ ਹਾਂ ਪੰਜਾਬੀ ਸਿਨੇਮੇ ਦੀ। ਪੰਜਾਬੀ ਫਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰੱਬ ਨੇ ਸੁੱਖ ਰੱਖਿਆ ਕਿ ਕੁਝ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਹੈਗੀ ਆ ਮੱਠੀ ਜ਼ਰੂਰ ਪਈ ਹੈ ਤੇ ਲੋਕਾਂ ਦਾ ਇਸੇ ਤਰ੍ਹਾਂ ਰੁਝਾਨ ਬਣਿਆ ਰਹੇਗਾ ਜੀ। ਪ੍ਰਮਾਤਮਾ ਦੇ ਅੱਗੇ ਉਮੀਦ ਕਰਦੇ ਹਾਂ ਕਿ ਫਿਰ ਤੋਂ ਜਿਹੜੀ ਲੀਹ ਦੇ ਉੱਤੇ ਜ਼ਿੰਦਗੀ ਆਵੇਗੀ। ਸੋ ਫਿਲਮਾਂ ਦਾ ਰੁਝਾਨ ਵੀ ਲਗਾਤਾਰ ਜਾਰੀ ਹੈ। ਕਰਤਾਰ ਚੀਮਾ ਜੀ, ਜਿਨ੍ਹਾਂ ਦਾ ਨਾਂ ਇੱਕ ਐਕਟਰ ਦੇ ਤੌਰ ਤੇ ਲੋਕੀ ਸਾਰੇ ਜਾਣਦੇ ਨੇ, ਐਕਟਰ ਦੇ ਤੌਰ ਤੇ ਤਾਂ ਜਾਣਦੇ ਇੱਕ ਬੋਡੀ ਬਿਲਡਿੰਗ ਨੂੰ ਲੈ ਕੇ ਉਹਨਾਂ ਦਾ ਨਾਮ ਬਹੁਤ ਜ਼ਿਆਦਾ ਚਮਕਿਆ ਹੋਇਆ, ਕਿਉਂਕਿ ਉਹ ਫਿਟਨੈਸ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਸ਼ਰੂਫ ਰੱਖਦੇ ਨੇ। ਕਰਤਾਰ ਚੀਮਾ ਜੀ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ। ਉਹਨਾਂ ਦੀ ਮੂਵੀ ਆ ਰਹੀ ਹੈ ਜੀ ਥਾਣਾ ਸਦਰ। ਹਰ ਇੱਕ ਯੁੱਗ ਦੀ ਲੀਲਾ ਵੱਖਰੀ ਹੁੰਦੀ ਆ। ਰਾਮ ਜੀ ਨੂੰ ਕਿਹਨੇ ਰਾਮ ਕਹਿਣਾ ਸੀ ਜੇ ਰਾਵਣ ਨਾ ਹੁੰਦਾ। ਹਨੇਰੀਆਂ ਉਸੇ ਰੁੱਖ ਨੂੰ ਪੜਦੀਆਂ ਨੇ ਜਿਹਦੀਆਂ ਜੜ੍ਹਾਂ ਪਹਿਲਾਂ ਤੋਂ ਕਮਜ਼ੋਰ ਹੁੰਦੀਆਂ। ਤੁਹਾਡੇ ਲੋਕਾਂ ਦੀ ਫੀਲਿੰਗ ਹੀ ਮਰਵਾਉਂਦੀ ਹੈ ਤੁਹਾਨੂੰ। ਬਾਈ ਸਿਰਾ ਹੋਏ, ਬਾਈ ਅੱਤ ਹੋਏ, ਹਰ ਗੈਂਗਸਟਰ ਦੀ ਪੋਸਟ ਥੱਲੇ ਆ ਕਮੈਂਟ ਹੁੰਦੇ। ਕਰਤਾਰ ਚੀਮਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ 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 ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ, ਜੋ ਵੀ ਜਿਹੜੇ ਵੀ ਧਰਮ ਤੋਂ ਹੈਗਾ ਬੰਦਾ। ਕਰਤਾਰ ਚੀਮਾ ਜੀ, ਤੁਸੀਂ ਮੂਵੀਜ਼ ਦੇ ਵਿੱਚ ਲਗਾਤਾਰ ਮਸ਼ਰੂਫ ਰਹੇ ਹੋ। ਤੁਹਾਡੀ ਮੂਵੀ ਜਿਹੜੀ ਕਿ ਮੈਨੂੰ ਅੱਜ ਵੀ ਯਾਦ ਹੈ, ਸਿਕੰਦਰ, ਉਸ ਦੇ ਵਿੱਚ ਤੁਸੀਂ ਬੜਾ ਹੀ ਸੋਹਣਾ ਰੋਲ ਨਿਭਾਇਆ ਸੀ ਤੇ ਸਾਰਿਆਂ ਨੂੰ ਉਹ ਤੁਹਾਡਾ ਕਿਰਦਾਰ ਯਾਦ ਹੈ। ਉਸ ਤੋਂ ਬਾਅਦ ਤੁਹਾਡੀ ਮੂਵੀ ਆਈ ਲੋਕਡਾਊਨ, ਤੇ ਲੋਕਡਾਊਨ ਤੋਂ ਬਾਅਦ ਇਹ ਮੂਵੀ ਥਾਣਾ ਸਦਰ, ਕਿਹੋ ਜਿਹਾ ਕਨਸੈਪਟ ਹੈ ਤੇ ਕਿਹੋ ਜਿਹਾ ਰੋਲ ਕੀਤਾ ਤੁਸੀਂ? ਸਾਰੇ ਮਤਲਬ ਸਿਕੰਦਰ ਤੋਂ ਬਾਅਦ ਅਸੀਂ ਕਈ ਸਬਜੈਕਟ ਪਲਾਨ ਕੀਤੇ ਸੀਗੇ, ਹਾਰਟਰ ਸੀਗਾ, ਹੋਰ ਕਈ ਸੀਗੇ, ਪਰ ਉਦੋਂ ਬਾਅਦ ਕੋਵਿਡ ਤੋਂ ਬਾਅਦ ਅਸੀਂ ਕੀਤੀ ਥਾਣਾ ਸਦਰ। ਇਹ ਪਹਿਲੀ ਮੂਵੀ ਹੈ ਜੋ ਅਸੀਂ ਰਿਲੀਜ਼ ਕਰਨ ਦੀ ਤਿਆਰੀ ਕੀਤੀ ਹੈ। ਤਾਂ ਦੇਖਦੇ ਹਾਂ ਸਿਨੇਮੇ ਦੇ ਵਿੱਚ ਕਿਵੇਂ ਦਾ ਰਿਸਪੌਂਸ ਹੁੰਦਾ ਹੈ। ਇਹ ਇੱਕ ਟਰੂ ਇਵੈਂਟ ਤੇ ਹੈ, ਸੱਚੀ ਕਹਾਣੀ ਤੇ ਹੈ। ਤੇ ਪੰਜਾਬ ਪੁਲਿਸ ਦਾ ਇੱਕ ਜੋ ਇੰਸਪੈਕਟਰ ਹੈਗਾ, ਇੱਕ ਆਪਣੇ ਜਦੋਂ ਪਿੰਡ ਟ੍ਰਾਂਸਫਰ ਹੋ ਕੇ ਜਾਂਦਾ ਹੈ, ਇੱਕ 15 ਸਾਲ ਪੁਰਾਣਾ ਕੇਸ ਹੈ ਜੋ ਉਦੋਂ ਹੱਲ ਨਹੀਂ ਹੋ ਪਾਇਆ ਟੈਕਨੀਕਲ ਕਾਰਨਾਂ ਕਰਕੇ, ਕਿਉਂਕਿ ਨਾ ਤਾਂ ਸੀਸੀਟੀਵੀ ਕੈਮਰੇ ਸੀਗੇ, ਨਾ ਹੀ ਕੋਈ ਫੋਨ ਸੀ, ਨਾ ਕੁਝ ਹੋਰ ਸੀ। ਖੇਤ ਕੋਈ ਉਹਦੇ ਮਰਡਰ ਕਰ ਗਿਆ ਸੀਗਾ ਹਨਾ ਜੀ ਕਰਦਾ ਤੇ ਉਹ ਇੱਕ ਹੱਲ ਕਰਦੇ ਕਰਦੇ ਬਹੁਤ ਵੱਡਾ ਕੇਸ ਵੀ ਸਾਹਮਣੇ ਆਉਂਦਾ, ਕਿਉਂਕਿ ਨਾਲ ਨਾਲ ਕਹਾਣੀਆਂ ਵੀ ਚਲਾਉਣੀਆਂ ਪੈਂਦੀਆਂ ਸਾਨੂੰ। ਉਹ ਇੱਕ ਪੰਜਾਬ ਦੇ ਵਿੱਚ ਪੁਲਿਸ ਨੂੰ ਲੈ ਕੇ, ਪੁਲਿਸ ਮਹਿਕਮੇ ਨੂੰ ਲੈ ਕੇ ਜਾਂ ਨੌਜਵਾਨ ਪੀੜ੍ਹੀ ਨੂੰ ਲੈ ਕੇ ਇੱਕ ਡਿਫਰੈਂਟ ਸਬਜੈਕਟ ਹੈਗਾ, ਐਂਟਰਟੇਨਿੰਗ ਵੀ ਹੈਗਾ। ਉਹਦੇ ਵਿੱਚ ਮਾੜੇ ਚੰਗੇ ਲੋਕ ਵੀ ਵਿਖਾਏ ਆ, ਜਿਵੇਂ ਅਸੀਂ YouTube ਦੇ ਵਿੱਚ ਸਿਕੰਦਰ 'ਚ ਕਈ ਚੀਜ਼ਾਂ ਰਿਵੀਲ ਕੀਤੀਆਂ ਸੀ, ਇਹਦੇ ਵਿੱਚ ਵੀ ਰਿਵੀਲ ਕੀਤੀਆਂ ਇਸ ਮਹਿਕਮੇ ਬਾਰੇ। ਤੇ ਕਰਤਾਰ ਚੀਮਾ ਜੀ, ਤੁਸੀਂ ਹਮੇਸ਼ਾ ਹੀ ਵਰਕਆਊਟ ਕਰਦੇ ਰਹਿੰਦੇ ਹੋ। ਜਦ ਵੀ ਤੁਹਾਡੇ ਨਾਲ ਗੱਲ ਕਰੋ, ਜਦ ਵੀ ਤੁਹਾਨੂੰ ਦੇਖੋ, ਤੁਹਾਡੀਆਂ ਜਿਹੜੀਆਂ ਵੀਡੀਓਜ਼ ਹੈਗੀਆਂ, ਤੁਹਾਡੀ ਫੇਸਬੁੱਕ ਤੁਹਾਡੇ ਵਰਕਆਊਟ ਨਾਲ ਭਰੀ ਪਈ ਆ। ਕੀ ਆਪਣੇ ਆਪ ਨੂੰ ਮੂਵੀਜ਼ ਲਈ ਫਿਟ ਰੱਖਣ ਲਈ ਇਹ ਸਾਰਾ ਵਰਕਆਊਟ ਕਰਦੇ ਹੋ ਕਿ ਤੁਹਾਡਾ ਸ਼ੌਂਕ ਹੈ ਖੁਦ ਦਾ ਕਿ ਆਪਣੇ ਆਪ ਨੂੰ ਤੰਦਰੁਸਤ ਫਿਟ ਰੱਖਿਆ ਜਾਵੇ, ਬੋਡੀ ਨੂੰ ਪੂਰਾ ਐਨ ਸਲੀਕ, ਜਿਵੇਂ ਕਹਿ ਲਓ ਵੀ ਮਸਕੂਲਰ ਰੱਖਿਆ ਜਾਵੇ? ਮੇਰੇ ਮਾਤਾ ਜੀ ਕਹਿੰਦੇ ਹੁੰਦੇ ਇੱਕ ਗੱਲ, ਕਹਿੰਦੇ ਕੰਮ ਆਪਣਾ ਸੋਭਾ ਲੋਕਾਂ ਦੀ। ਮੈਂ ਆਪਣੇ ਫਿਲਮਾਂ ਲਈ ਵੀ ਕੰਮ ਕਰਦਾ, ਸਾਰਾ ਫਿਟਨੈਸ ਦਾ, ਪਰ ਮੈਂ ਸਮਾਜ ਲਈ ਕੰਮ ਕਰਦਾ, ਆਪਣੇ ਆਪ ਨੂੰ ਫਿਟ ਰੱਖ ਕੇ। ਜਦੋਂ ਇੱਕ ਆਈਡੀਅਲ ਬਣ ਜਾਂਦੇ ਹੋ, ਲੋਕਾਂ ਦੇ ਆਈਕਨ ਬਣ ਜਾਂਦੇ ਹੋ, ਜੋ ਤੁਸੀਂ ਕਰਦੇ ਹੋ ਉਹ ਸਮਾਜ ਦੇ ਵਿੱਚ ਯੂਜ਼ ਵੀ ਕਰਦਾ। ਜੇ ਤੁਸੀਂ ਵੇਖਦੇ ਹੋ ਪਹਿਲਾਂ ਕਈਆਂ ਨੇ ਨਸ਼ਿਆਂ ਤੇ ਗਾਣੇ ਗਾਏ, ਹੋਰ ਚੀਜ਼ਾਂ ਤੇ ਗਾਏ, ਮੁੰਡੇ ਉੱਧਰ ਹੋ ਗਏ, ਹੁਣ ਹਥਿਆਰਾਂ ਤੇ ਗਾਏ ਉੱਧਰ ਹੋ ਗਏ, ਹਨਾ ਕੁੜੀਆਂ ਤੇ ਗਾਏ ਉੱਧਰ ਹੋ ਗਏ, ਯੂਜ਼ ਇੱਕ ਕੋਰੇ ਕਾਗਜ਼ ਵਰਗਾ। ਉਹ ਜਦੋਂ ਆਪਣੇ ਆਈਡੀਅਲ ਨੂੰ ਜਾਂ ਜਿਨ੍ਹਾਂ ਦੇ ਵਿੱਚ ਆਪਣਾ ਆਪ ਵੇਖਦਾ, ਆਪਣਾ ਫਿਊਚਰ ਦੇਖਦਾ, ਜਿਹੋ ਜਿਹੇ ਕੰਮ ਕਰਦੇ ਵੇਖਦਾ, ਉਹ ਉਹੋ ਜਿਹਾ ਬਣਨਾ ਸ਼ੁਰੂ ਕਰ ਦਿੰਦਾ। ਚਾਹੇ ਮੈਨੂੰ ਪੰਜਾਬ ਦਾ 50% ਯੂਥ ਫੋਲੋ ਕਰਦਾ ਹੈ, ਚਾਹੇ 70 ਕਰਦਾ, ਚਾਹੇ ਮੈਨੂੰ 10% ਫੋਲੋ ਕਰਦਾ। ਜੀ ਇਹ ਜ਼ਰੂਰ ਕਹਿੰਦਾ ਕਿ ਅਸੀਂ ਕਰਤਾਰ ਚੀਮੇ ਵਰਗਾ ਸਰੀਰ ਜ਼ਰੂਰ ਬਣਾਈਏ, ਕਰਤਾਰ ਚੀਮੇ ਵਰਗੀਆਂ ਫਿਲਮਾਂ ਜਿਹੜੀਆਂ ਅੱਡ ਸਬਜੈਕਟ ਦੀਆਂ ਜ਼ਰੂਰ ਕਰੀਏ, ਉਹਦੇ ਵਰਗੇ ਕੱਪੜੇ ਪਾਈਏ, ਉਹਦੇ ਵਾਂਗ ਤੁਰੀਏ ਕਰੀਏ, ਕੱਦ ਕਾਠ ਉਹਦੇ ਵਰਗਾ ਹੋਵੇ। ਹਰ ਇੱਕ ਮਾਂ ਵੀ ਕਈ ਵਾਰ ਪਿੰਡ ਪਹੁੰਚ ਜਾਂਦੇ ਆ ਬਾਹਰੋਂ ਆਏ ਹੋਏ ਕਿਤੋਂ ਵੀ ਅਸੀਂ ਕਰਤਾਰ ਚੀਮੇ ਦੇ ਮਦਰ ਨੂੰ ਮਿਲਣਾ, ਬੜੀ ਆਈ ਆ, ਬੜਾ ਸੋਹਣਾ ਮੁੰਡਾ ਫਲਾਣਾ। ਇਹਨੂੰ ਮੈਂ ਮੂੰਹ ਮੀਆਂ ਮਿੱਠੂ ਨਹੀਂ ਕਹੂੰਗਾ, ਇਹ ਹਰਕਤ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਗੱਲਾਂ ਨੇ। ਜੀ ਇਹਦੇ 'ਚ ਮੈਂ ਆਪਣਾ ਆਪ ਤਾਂ ਫਿੱਟ ਰੱਖਦਾ ਹੀ ਆ, ਫਿਲਮਾਂ 'ਚ ਵੀ ਫਿੱਟ ਰਹਿਣਾ, ਪਰ ਸਮਾਜ ਦੇ ਵਿੱਚ ਜਿਹੜਾ ਯੂਥ ਆ ਉਹਨੂੰ ਬੜੀ ਸੇਧ ਮਿਲਦੀ। ਜੀ ਕਰਤਾਰ ਚੀਮਾ ਜੀ, ਤੁਸੀਂ ਪੰਜਾਬ ਤੋਂ ਕਿੱਥੋਂ ਆ? ਕਿਹੜਾ ਜ਼ਿਲ੍ਹਾ ਤੁਹਾਡਾ? ਮੈਂ ਜ਼ਿਲ੍ਹੇ ਸੰਗਰੂਰ ਤੋਂ ਆ ਜੀ, ਸ਼ਹਿਰ ਸੁਨਾਮ। ਜੀ ਸ਼ਹੀਦ ਊਧਮ ਸਿੰਘ ਦਾ ਸ਼ਹਿਰ ਸੁਨਾਮ, ਤੁਸੀਂ ਸਾਰੇ ਸ਼ਹੀਦ ਊਧਮ ਸਿੰਘ ਤੋਂ ਵਾਕਿਫ ਹੋਵੋਗੇ। ਜੀ ਉਹਦੇ ਖੇਤਾਂ ਦੇ ਵਿੱਚ ਸਾਡਾ ਘਰ ਹੈ। ਸਾਨੂੰ ਸੁਨਾਮ ਦੇ ਨਾਲ ਜੁੜਦੇ ਪਿੰਡ ਮੋਰਾਂਵਾਲੀ ਦੇ ਨਾਲ ਜੋੜ ਦਿੱਤਾ ਜਾਂਦਾ ਸੀ।
ਜਿੱਥੇ ਐਮਸੀ ਦੀਆਂ ਵੋਟਾਂ ਪੈਣ ਲੱਗੀਆਂ ਉਹ ਸ਼ਹਿਰ ਦੇ ਵਿੱਚ ਆ ਗਿਆ। ਅੱਛਾ, ਬਿਸ਼ਨਪੁਰੇ ਨਾਲ ਜੋੜ ਦਿੱਤਾ ਗਿਆ। ਜਦੋਂ ਬਿਸ਼ਨਪੁਰਾ ਕਿਤੇ ਜਾ ਕੇ ਸ਼ਹਿਰ ਦੇ ਵਿੱਚ ਆ ਜੂ ਸਾਨੂੰ ਕਿਸੇ ਹੋਰ ਪਿੰਡ ਦੀਆਂ ਵੋਟਾਂ ਨਾਲ ਪੰਚਾਇਤ ਨਾਲ ਜੋੜ ਦਿੱਤਾ ਜਾਂਦਾ। ਅੱਛਾ, ਓਕੇ, ਆਇਡੈਂਟੀਟੀ ਚੇਂਜ ਕਰਦੇ ਰਹੇ ਹੈ ਪਿੰਡਾਂ ਦੀ। ਇਹ ਕਹਿੰਦੇ ਨੇ ਖਾਨਾ ਬਦੂਸ ਕਹਿ ਲੋ, ਕੁਛ ਕਹਿ ਲੋ, ਖੇਤਾਂ ਦੇ ਵਿੱਚ ਘਰ ਹੋਣ ਦਾ ਹੁੰਦਾ, ਕੱਲਾ ਘਰ ਪਾਣਾ ਜਾ ਕੇ ਉਹ ਜਿੱਥੇ ਕਿ ਉਸੇ ਪਿੰਡ ਦੀ ਪੰਚਾਇਤ ਨਾਲ ਤੁਹਾਨੂੰ ਜੋੜ ਲਿਆ ਜਾਂਦਾ। ਚਲੋ ਜੁੜੇ ਜਿਹੜੇ ਮਰਜ਼ੀ ਨਾਲ, ਪਰ ਤੁਸੀਂ ਇੱਕ ਗੱਲ ਇਹ ਹੈ ਕਿ ਪ੍ਰੇਰਨਾ ਸਰੋਤ ਬਣੇ ਰਹੇ ਹੋ ਜ਼ਰੂਰ। ਬਾਕੀ ਸਹੀ ਗੱਲ ਹੈ, ਚੰਗੀ ਗੱਲ ਹੈ ਕਿ ਤੁਸੀਂ ਕਦੇ ਕਿਸੇ ਨਾਲ ਜੁੜੇ, ਕਦੇ ਕਿਸੇ ਨਾਲ ਜੁੜੇ। ਇਸ ਦੇ ਨਾਲ ਤੁਹਾਡਾ ਜਿਹੜਾ ਆਪਣਾ ਖੂਬੀਆਂ ਜਿਹੜੀਆਂ ਸਨ ਤੁਹਾਨੂੰ ਤੁਹਾਡੀ ਮੰਮੀ ਨੂੰ ਮਿਲਣ ਦਾ ਜਿਹੜਾ ਲੋਕਾਂ ਦਾ ਚਾਅ ਸੀਗਾ ਉਹ ਹੋਰ ਵੀ ਲੋਕਾਂ ਦੇ ਵਿੱਚ ਵਾਸਟ ਹੋ ਗਿਆ ਹੋਣਾ, ਕਿਉਂਕਿ ਤੁਹਾਡੇ ਵੱਖਰੇ ਵੱਖਰੇ ਟਿਕਾਣੇ ਰਹੇ ਨੇ। ਕਰਤਾਰ ਚੀਮਾ ਜੀ, ਤੁਸੀਂ ਜਿਹੜੀ ਜਿਮ ਦੇ ਵਿੱਚ ਜਾਂਦੇ ਹੋ, ਇਸ ਦੇ ਵਿੱਚ ਹੋਰ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆਉਣ ਲਈ? ਬਿਲਕੁਲ ਜੀ ਬਿਲਕੁਲ। ਮੇਰੇ ਨਾਲ ਹਰ ਰੋਜ਼ ਨਵੇਂ ਮੁੰਡੇ 8 ਤੋਂ 5 7 10 ਮੁੰਡੇ ਹੁੰਦੇ ਹੀ ਆ। ਜਿਹੜਾ ਨਵਾਂ ਯੂਥ ਮੇਰੇ ਨਾਲ ਜੁੜਦਾ, ਐਕਸਰਸਾਈਜ਼ ਲਾਉਣਾ ਚਾਹੁੰਦਾ, ਮੈਂ ਚੱਕ ਲੈਂਦਾ ਨਾਲ। ਉਹ ਦਿਨ ਪ੍ਰੈਕਟਿਸ ਕਰਦੇ ਆ, ਫਿਰ ਠੀਕ ਹੋ ਜਾਂਦੇ ਨੇ, ਫਿਰ ਨਵੇਂ ਮੁੰਡੇ ਵੀ ਜੁੜਦੇ ਆ। ਜਿਹੜਾ ਵੀ ਯੂਥ ਮੇਰੇ ਨਾਲ ਪ੍ਰੈਕਟਿਸ ਕਰਨਾ ਚਾਹੁੰਦਾ, ਦਿਲੋਂ ਚੰਡੀਗੜ੍ਹ ਆ ਕੇ ਰਹਿੰਦਾ ਹੈ, ਅਫੋਰਡ ਕਰ ਸਕਦਾ, ਨਾਲ ਆਉਣਾ ਜਾਣਾ, ਮੈਂ ਨਾਲ ਪ੍ਰੈਕਟਿਸ ਜ਼ਰੂਰ ਕਰਾਂਗਾ ਜੀ। ਮੁੜਦੇ ਆ ਜੀ ਤੁਹਾਡੀ ਮੂਵੀ ਵੱਲ ਵਾਪਸ ਆਉਂਦੇ ਆ। ਥਾਣਾ ਸਦਰ ਦੇ ਵਿੱਚ ਤੁਹਾਡੇ ਹੋਰ ਕਿਹੜੇ ਕਲਾਕਾਰਾਂ ਨੇ ਕੰਮ ਕੀਤਾ ਜੀ? ਥਾਣਾ ਸਦਰ ਦੇ ਵਿੱਚ ਕਾਫੀ ਕਲਾਕਾਰ ਨੇ। ਇਹ ਸਾਡੇ ਰਾਈਟਰ ਨੇ ਹੈਪੀ ਰੋਡੇ ਜੀ, ਉਹਨਾਂ ਨੇ ਲਿਖੀ ਆ। ਪ੍ਰਕਾਸ਼ ਸਰ ਨੇ ਪ੍ਰੋਡਿਊਸ ਕੀਤੀ ਹੈ। ਵਿਕਰਮ ਕੋਰੀ ਨੇ ਲਿਖੀ ਆ। ਨਾਲ ਵਿਕਰਮ ਵਿਰਕ ਵਿਲਨ ਦੇ ਰੋਲ ਵਿੱਚ ਨੇ। ਸਾਊਥ ਚ ਬਾਈ ਨੇ ਚੰਗਾ ਕੰਮ ਕੀਤਾ ਜੀ। ਤੇ ਕੀਤ ਰੌਣੀ ਜੀ, ਬੋਬੀ ਧਾਲੀਵਾਲ ਜੀ ਨੇ, ਹਰਸ਼ ਮਹਿਤਾ ਮੁੰਡਾ, ਗੁੰਜਨ ਕਟੋਚ ਹੀਰੋਇਨ ਹੈ, ਤੇ ਹੋਰ ਕਾਫੀ ਲੰਬੀ ਕਿਰਦਾਰ ਹੈਗੀ ਆ ਸਾਰੇ ਕਿਰਦਾਰਾਂ ਦੀ। ਲੋਕਡਾਊਨ ਤੋਂ ਬਾਅਦ ਮੂਵੀਜ਼ ਕਾਫੀ ਬਣਨ ਲੱਗੀਆਂ ਨੇ। ਕਈ ਜਿਹੜੇ ਡਾਇਰੈਕਟਰ ਆ ਜਾਂ ਕਹਿ ਲਓ ਸਾਰੇ ਆਪਣੀ ਮਿਹਨਤ ਪਾਉਂਦੇ ਨੇ, ਐਕਟਰਸ ਖਾਸ ਕਰਕੇ, ਉਹਨਾਂ ਨੂੰ ਇੱਕ ਡਰ ਹੁੰਦਾ ਕਿ ਇਹ ਸਾਰੀ ਸਿਚੁਏਸ਼ਨ ਤੋਂ ਬਾਅਦ ਲੋਕੀ ਸਿਨੇਮਾ ਘਰਾਂ ਦੇ ਵਿੱਚ ਆਉਣਗੇ ਸਾਡੀ ਮੂਵੀ ਨੂੰ ਦੇਖਣ ਦੇ। ਕੀ ਤੁਹਾਡੇ ਦਿਲ ਦੇ ਵਿੱਚ ਵੀ ਸੀ ਜਦੋਂ ਤੁਸੀਂ ਇਹ ਮੂਵੀ ਬਣਾਈ ਸੀ? ਦੇਖੋ ਜੀ, ਮੂਵੀ ਬਣਾਈ ਅਸੀਂ ਬਹੁਤ ਵਧੀਆ ਤਰੀਕੇ ਨਾਲ। ਗਰਮੀਆਂ ਦੇ ਸੀਨ ਸੀ ਪਰ ਅਸੀਂ ਸਿਆਲ 'ਚ ਸ਼ੂਟ ਕੀਤੇ, ਜਦੋਂ ਦਸੰਬਰ ਦੇ ਵਿੱਚ ਅੱਤ ਦੀ ਠੰਡ ਸੀ। ਕਰਨ ਲੱਗੇ ਦਿਨ ਡਰਦਾ ਸੀ ਸਿਨੇਮੇ 'ਚ ਲੋਕ ਜਾਣਗੇ ਨਹੀਂ ਜਾਣਗੇ, ਦਲੇਰੀ ਕਰਕੇ ਰਿਲੀਜ਼ ਲੱਗੇ ਆ ਕਰਨ। ਸਾਰੇ ਜਣੇ ਟ੍ਰੇਲਰ ਇੱਕ ਵਾਰੀ ਜ਼ਰੂਰ ਦੇਖੋ। ਟ੍ਰੇਲਰ ਤੁਹਾਡਾ ਵਾਕਈ ਬਹੁਤ ਸੋਹਣਾ। ਟ੍ਰੇਲਰ ਨੂੰ ਦੇਖ ਕੇ ਤਾਂ ਬਿਲਕੁਲ ਸਾਡਾ ਵੀ ਦਿਲ ਕਰਦਾ ਕਿ ਅਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਹਾਡੀ ਮੂਵੀ ਜਾ ਕੇ ਦੇਖ ਕੇ ਆਈਏ। ਪਰ ਇੱਕ ਗੱਲ ਇਹ ਦੱਸੋ ਕਿ ਤੁਹਾਡੀ ਮੂਵੀ ਦੇ ਵਿੱਚ ਕੋਈ ਸੰਦੇਸ਼ ਹੈ ਜਿਹੜਾ ਲੋਕਾਂ ਵੱਲ ਜਾਵੇਗਾ ਕਿ ਹਾਂ ਚੰਗੀ ਸੇਧ ਮਿਲੇਗੀ? ਦੇਖੋ ਜੀ, ਸੰਦੇਸ਼ ਉਹਦੇ ਵਿੱਚ ਪੰਜਾਬ ਪੁਲਿਸ ਵਾਲਿਆਂ ਲਈ ਵੀ ਆ, ਯੂਥ ਲਈ ਵੀ ਆ, ਆਮ ਸੋਸਾਇਟੀ ਲਈ ਵੀ ਆ, ਪਰਿਵਾਰਾਂ ਲਈ ਵੀ ਹੈਗਾ। ਠੀਕ ਹੈ ਨਾ? ਵੀ ਪੁਲਿਸ ਵੀ ਬਹੁਤ ਗਲਤ ਕੰਮ ਕਰਦੀ ਹੈ ਕਈ ਵਾਰ, ਜੋ ਕਿ ਸਮਾਜਿਕ ਤੌਰ ਤੇ ਯੂਥ ਨੂੰ ਗਲਤ ਲੱਗਦਾ ਤੇ ਗਲਤ ਰਾਹ ਤੇ ਪੈ ਜਾਂਦਾ। ਜੀ ਜੀ ਜੀ। ਬਹੁਤ ਗਲਤ ਕੰਮ ਕਰਦਾ, ਜੋ ਪੰਜਾਬ ਪੁਲਿਸ ਨੂੰ ਵੀ ਮਾੜੇ ਕੰਮ ਉਹਦੇ ਲਈ ਕਰਨੇ ਪੈਂਦੇ ਆ। ਜੀ ਕਰਤਾਰ ਚੀਮਾ ਜੀ, ਜਦੋਂ ਐਕਟਰਸ ਅੱਗੇ ਆਉਂਦੇ ਨੇ ਤਾਂ ਨੌਜਵਾਨਾਂ ਲਈ ਇੱਕ ਆਈਕਨ ਬਣ ਜਾਂਦੇ ਨੇ, ਉਹਨਾਂ ਦਾ ਇੱਕ ਮਾਰਗਦਰਸ਼ਕ ਬਣ ਜਾਂਦੇ ਨੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਆਪਣੇ 10 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਡੇਰੇ ਲਾਏ ਨੇ, ਹੁਣ ਵੀ ਆਪਣੇ ਸੰਘਰਸ਼ ਲਈ ਬੈਠੇ ਨੇ, ਉਹ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ। ਕੀ ਤੁਹਾਨੂੰ ਲੱਗਦਾ ਕਿ ਅਜਿਹੀਆਂ ਵੀ ਮੂਵੀਜ਼ ਜਿਹੜੀਆਂ ਹੈਗੀਆਂ ਸਮਾਜ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕਿਸਾਨਾਂ ਦਾ ਜਿਹੜਾ ਦਰਦ ਹੈ, ਜਿਹੜਾ ਦੁੱਖ ਹੈ, ਉਹ ਸਰਕਾਰਾਂ ਤੱਕ ਕਿਵੇਂ ਪਹੁੰਚਣਾ ਚਾਹੀਦਾ ਜਾਂ ਸਰਕਾਰਾਂ ਉਹਨਾਂ ਨਾਲ ਜਾਗਰਤੀ ਕਰ ਰਹੀਆਂ ਨੇ? ਬਿਲਕੁਲ ਜੀ, ਫਿਲਮਾਂ ਦਾ ਹਰ ਇੱਕ ਅੰਦੋਲਨ 'ਚ, ਹਰ ਇੱਕ ਕੰਮ ਦੇ ਵਿੱਚ ਬਹੁਤ ਵੱਡਾ ਹੱਥ ਰਿਹਾ। ਕਿਤਾਬਾਂ ਲੋਕ ਘੱਟ ਪੜ੍ਹਦੇ ਆ, ਪਰ ਐਂਟਰਟੇਨਮੈਂਟ ਵੇਖਣ ਸਿਨੇਮਿਆਂ ਦੇ ਵਿੱਚ ਜਾਂ ਟੀਵੀਆਂ ਤੇ ਜ਼ਰੂਰ ਇਕੱਠੇ ਹੁੰਦੇ ਨੇ। ਕੱਲ ਨੂੰ ਵੀ ਸਰਸਾ ਦੇ ਵਿੱਚ ਬਹੁਤ ਵੱਡਾ ਕਿਸਾਨ ਸੰਮੇਲਨ ਹੈਗਾ, ਜੋ ਹਰਿਆਣਾ ਦਾ ਮਤਲਬ ਬਹੁਤ ਵੱਡਾ ਕਿਸਾਨ ਸੰਮੇਲਨ ਕਹਿ ਸਕਦੇ ਆ। ਹਜ਼ਾਰਾਂ ਲੋਕ ਆਉਣਗੇ, ਮੈਂ ਵੀ ਚੱਲਿਆ, ਉੱਥੇ ਬੋਲਾਂਗੇ ਵੀ, ਕਿਸਾਨਾਂ ਦੇ ਹੱਕਾਂ ਦੀ ਗੱਲ ਵੀ ਕਰਾਂਗੇ। ਕੋਈ ਮੂਵੀ ਪ੍ਰਮੋਸ਼ਨ ਲਈ ਨਹੀਂ ਚੱਲਿਆ, ਕਿਸੇ ਤਰੀਕੇ ਦੀ ਨਹੀਂ ਚੱਲਿਆ, ਕੋਈ ਪੋਸਟਰ ਨਹੀਂ ਹੋਊਗਾ, ਕੋਈ ਮੂਵੀ ਦੀ ਗੱਲ ਨਹੀਂ ਹੋਊਗੀ, ਉੱਥੇ ਸਿਰਫ ਕਿਸਾਨਾਂ ਦੀ ਗੱਲ ਹੋਊਗੀ ਜੀ। ਆਪਣੇ ਆਪਣੇ ਤਰੀਕੇ ਦੇ ਨਾਲ ਜਿੰਨੇ ਕੁ ਜੋਗੇ ਹੈਗੇ ਆ ਆਪਣਾ ਕਾਰੋਬਾਰ ਵੀ ਕਰੀ ਜਾਂਦੇ ਆ, ਕਿਸਾਨਾਂ ਦੀ ਗੱਲ ਵੀ ਕਰੀ ਜਾਂਦੇ ਆ, ਕਿਉਂਕਿ ਲੱਗਦਾ ਐਂਟਰਟੇਨਮੈਂਟ ਇੰਡਸਟਰੀ 'ਚ ਹੋਣ ਦੇ ਨਾਤੇ ਯੂਥ ਕਿਤੇ ਨਾ ਕਿਤੇ ਸਾਡੀ ਗੱਲ ਸੁਣਦਾ ਤੇ ਸਾਨੂੰ ਗੱਲ ਰੱਖਣੀ ਵੀ ਚਾਹੀਦੀ ਹੈ ਤੇ ਕਹਿਣੀ ਵੀ ਚਾਹੀਦੀ ਹੈ। ਬਿਲਕੁਲ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਕਰਤਾਰ ਚੀਮਾ ਜੀ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਕਿ ਤੁਹਾਡੀ ਮੂਵੀ ਨੂੰ ਜ਼ਰੂਰ ਦੇਖਣ? ਸੰਦੇਸ਼ ਤਾਂ ਇਹੀ ਹੈ ਜੀ, ਕਿਸਾਨਾਂ ਦਾ ਜਿੱਥੋਂ ਤੱਕ ਹੋ ਸਕੇ ਦੱਬ ਕੇ ਸਾਥ ਦਿਓ, ਹੌਸਲਾ ਬਣਾਈ ਰੱਖੋ। ਸਮੇਂ ਸਿਰ ਜਗ੍ਹਾ ਤੇ ਧਰਨੇ ਲੱਗਦੇ ਪਏ ਆ, ਜੋ ਵੀ ਰਾਸ਼ਨ ਪਾਣੀ ਦੀ ਲੋੜ ਆ ਜ਼ਰੂਰਤ ਨੂੰ ਸਮਝ ਕੇ ਜ਼ਰੂਰ ਸਾਥ ਦਿਓ। 17 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਆ, ਇੱਕ ਵਾਰੀ ਟ੍ਰੇਲਰ ਜ਼ਰੂਰ ਜਾ ਕੇ ਦੇਖੋ। ਜੇ ਚੰਗਾ ਲੱਗਦਾ ਤਾਂ ਉਹਦੇ ਚੰਗਾ ਕਮੈਂਟ ਕਰੋ, ਮਾੜਾ ਲੱਗਦਾ YouTube ਤੇ ਜਾਂ ਮੇਰੇ ਪੇਜ ਤੇ ਮਾੜਾ ਕਮੈਂਟ ਕਰੋ। ਜਿਹਨੂੰ ਚੰਗਾ ਲੱਗਦਾ ਸਿਨੇਮਾ ਘਰਾਂ ਜਾ ਕੇ ਫਿਲਮ ਦੀ ਫੀਡਬੈਕ ਵੀ ਦਿਓ। ਤੇ ਇਹੀ ਉਮੀਦ ਕਰਦੇ ਆ ਐਡੇ ਵੱਡੇ ਕਰੋਨਾ ਕਾਲ ਤੋਂ ਬਾਅਦ
ਤੇ ਧੰਨਵਾਦ ਤੁਹਾਡਾ, ਤੁਸੀਂ ਸਾਡੀ ਇੰਟਰਵਿਊ ਦੇ ਜ਼ਰੀਏ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹੋ ਕਿ ਸਾਡੀ ਫਿਲਮ 17 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਜੀ ਬਿਲਕੁਲ ਚੀਮਾ ਸਾਹਿਬ, ਮੈਨੂੰ ਤੁਹਾਡੀ ਇੱਕ ਗੱਲ ਬੜੀ ਵਧੀਆ ਲੱਗੀ ਕਿ ਚਾਹੇ ਚੰਗੀ ਚਾਹੇ ਮਾੜੀ ਮਿਹਨਤ ਕੀਤੀ ਹੈ। ਜੇ ਤੁਹਾਨੂੰ ਕੋਈ ਖੂਬੀਆਂ ਜਾਂ ਕਮੀਆਂ ਲੱਗਦੀਆਂ ਫੀਡਬੈਕ ਜ਼ਰੂਰ ਦੇਣਾ। ਤੇ ਫਿਲਮ ਜਿਹੜੀ ਹੈਗੀ ਹੈ ਰਿਲੀਜ਼ ਬੜੀ ਜਲਦ ਹੋਣ ਵਾਲੀ ਹੈ। 17 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ, ਖਾਸ ਕਰਕੇ ਕੁਇਨਜ਼ਲੈਂਡ ਦੇ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ। ਸੋ ਕਰਤਾਰ ਚੀਮਾ ਜੀ ਵੱਲੋਂ ਸਾਰੀਆਂ ਗੱਲਾਂ ਕਰ ਲਿੱਤੀਆਂ ਗਈਆਂ ਨੇ ਤੇ ਸਾਡੇ ਵੱਲੋਂ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਚੰਗੇ ਜਿਹੜੀਆਂ ਫਿਲਮਾਂ ਹੈਗੀਆਂ ਉਹਨਾਂ ਨੂੰ ਸਾਨੂੰ ਹੁੰਗਾਰਾ ਦੇਣਾ ਚਾਹੀਦਾ ਹੈ ਤੇ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਚੰਗੀਆਂ ਫਿਲਮਾਂ ਤਾਂ ਕਿ ਬਣਦੀਆਂ ਰਹਿਣ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।